23 ਮਾਰਚ 2024 ਬਰੋਜ਼ ਹਫਤਾ ਪਾਕਿਸਤਾਨੀ ਅਵਾਮ ਨੂੰ ਅਰਬਾਂ ਖਰਬਾਂ ਦਾ ਕਰਜ਼ਾ ਲੈ ਕੇ ਇੱਕ ਸਰਕਸ ਵਿਖਾਈ ਜਾ ਰਹੀ ਹੈ ਤੇ ਦੂਜੀ ਤਰਫ ਪਾਕਿਸਤਾਨੀ ਅਵਾਮ ਆਪਣੇ ਹੀ ਲੋਕਾਂ ਦਾ ਕਤਲੇਆਮ ਕਰ ਰਹੀ ਹੈ। 23 ਮਾਰਚ ਵਾਲੇ ਦਿਨ ਹੀ ਤਕਰੀਬਨ ਸ਼ਾਮ ਦੇ 5 ਵਜੇ ਫੈਸਲਾਬਾਦ ਦੇ ਇਲਾਕੇ ਸਮਨਾਬਾਦ ਦਾ 22 ਸਾਲਾ ਆਸਫ ਅਸ਼ਫਾਕ ਆਪਣੀ ਮਾਂ ਨੂੰ ਘਰ ਡਰਾਪ ਕਰਦਾ ਹੈ ਔਰ ਰੋਜ਼ੇ ਦੀ ਹਾਲਤ ਵਿੱਚ ਮੋਟਰਸਾਈਕਲ ਉੱਤੇ ਅਫਤਾਰੀ ਦਾ ਸਮਾਨ ਲੈਣ ਬਾਜ਼ਾਰ ਚਲਾ ਜਾਂਦਾ ਹੈ। ਡਿਜਕੋ ਰੋਡ ਤੇ ਪਹੁੰਚਦਾ ਹੈ ਤੇ ਉੱਥੇ ਪਤੰਗ ਤੋਂ ਕੱਟੀ ਇੱਕ ਡੋਰ ਜਿਹੜੀ ਹੈ ਉਹ ਤਣੀ ਹੁੰਦੀ ਹੈ ਔਰ ਉਸ ਦੇ ਗਲੇ ਨੂੰ ਕੱਟ ਕੇ ਤੇ ਪਰਾਂ ਮਾਰਦੀ ਹੈ। ਬਲੀਡਿੰਗ ਇਤਨੀ ਤੇਜ਼ੀ ਨਾਲ ਹੁੰਦੀ ਹੈ ਕਿ ਉਸ ਦਾ ਬਲੱਡ ਜਿਹੜਾ ਨਾ ਉਹ ਲੀਕ ਹੋਣ ਲੱਗ ਪੈਂਦਾ ਹੈ। ਬਹੁਤ ਜ਼ਿਆਦਾ ਬਲੱਡ ਜਿਹੜਾ ਨਾ ਲੀਕ ਹੋਣੇ ਦੀ ਵਜ੍ਹਾ ਤੋਂ ਉਸ ਦੀ ਅੰਦਰ ਸਪਾਟ ਮੌਤ ਹੋ ਜਾਂਦੀ ਹੈ। ਸੀਸੀਟੀਵੀ ਫੁਟੇਜ ਵੇਖੋਗੇ ਤੇ ਰਾਈਟ ਸਾਈਡ ਤੇ ਇੱਕ ਤੁਸੀਂ ਬੰਦਾ ਵੇਖੋ ਤੇ ਜਿਹੜਾ ਆਪਣੀ ਫੈਮਿਲੀ ਲਾ ਕੇ ਗਲੇ 'ਚ ਮਫਰਲ ਲੈ ਕੇ ਉਹਦੇ ਲਪਕਦਾ ਤਾਂ ਕਿ ਉਹਦੇ ਗਲੇ ਨੂੰ ਕਵਰ ਕਰੇ ਤਾਂ ਕਿ ਉਹਦੀਆਂ ਸਾਂਸਾਂ ਜਿਹੜੀਆਂ ਨੇ ਉਹ ਬਾਹਰ ਰਹਿਣ ਔਰ ਥੋੜੀ ਦੇਰ ਉਹ ਸਰਵਾਈਵ ਕਰ ਰਹੇ ਰੈਸਕਿਊ 1122 ਦੇ ਆਉਣੇ ਤੱਕ। ਸੀਸੀਟੀਵੀ ਫੁਟੇਜ ਵੇਖੋ ਫਿਰ ਅਗਲੀ ਗੱਲ ਕਰਨੀ। ਇਹ ਸੀਸੀਟੀਵੀ ਫੋਟੋ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਔਰ ਸੋਸ਼ਲ ਮੀਡੀਆ ਦੀ ਹੀ ਸੀਐਮ ਨੇ ਇਸ ਚੀਜ਼ ਦਾ ਨੋਟਿਸ ਲੈ ਲਿਆ। ਉਹਨੇ ਆਈਜੀ ਪੰਜਾਬ ਨੂੰ ਕਿਹਾ ਵੀ ਤੂੰ ਬੜਾ ਬਗੈਰਤ ਹੈ। ਆਈਜੀ ਪੰਜਾਬ ਨੇ ਸੀਪੀਓ ਨੂੰ ਕਿਹਾ ਵੀ ਤੂੰ ਬੜਾ ਬਗੈਰਤ ਹੈ। ਸੀਪੀਓ ਨੇ ਐਸਐਚਓ ਨੂੰ ਬੁਲਾ ਕੇ ਆਖਿਆ ਵੀ ਤੂੰ ਬੜਾ ਬਗੈਰਤ ਹੈ, ਨਾਲ ਸਸਪੈਂਡ ਹੈ। ਯਾਰ ਇਹ ਕੀ ਕੌਮ ਹੋ ਤੁਸੀਂ? ਵੀ ਐਸਐਚਓ ਦੀ ਕੀ ਮਜਾਲ ਹੈ? ਅਗਰ ਉਹ ਅਫਸਰ ਹੁਕਮ ਦੇਵੇ ਵੀ ਤੂੰ ਆਪਣੇ ਇਲਾਕੇ ਵਿੱਚ ਇੱਕ ਵੀ ਪਤੰਗ ਨਹੀਂ ਵਿਕਣ ਦੇਣਾ, ਪਤੰਗ ਫਰੋਸ਼ ਫੜ ਫੜ ਕੇ ਕੁੱਟੀ ਆ, ਮੈਂ ਪਰਚੇ ਦਿੱਤੀ ਆ, ਉਹਦੀ ਕੀ ਮਜਾਲ ਹੈ ਕਿ ਉਹ ਇਨਕਾਰ ਕਰੇ? ਹਕੀਕਤ ਤੇ ਹੁੰਦੀ ਹੈ ਕਿ ਸੀਪੀਓ ਖੁਦ ਮਾਫੀਆ ਨਾਲ ਮਿਲਿਆ ਹੁੰਦਾ, ਪੈਸੇ ਲੈਂਦਾ, ਬੜੇ ਭਾਰੇ ਪੈਸੇ ਲੈਂਦਾ ਔਰ ਉਹਨਾਂ ਨੂੰ ਖੁੱਲੀ ਇਜਾਜ਼ਤ ਦਿੰਦਾ। ਐਸਐਚਓ ਉਹਨਾਂ ਤੇ ਹੱਥ ਇਸ ਤੋਂ ਨਹੀਂ ਪਾਉਂਦਾ ਕਿਉਂਕਿ ਸੀਪੀਓ ਸਭ ਦਾ ਹੁਕਮ ਹੁੰਦਾ। ਇਹ ਬਿਊਰੋਕਰੇਟ ਇਸ ਦੁਨੀਆ ਦੇ ਤਰੀਨ ਇਨਸਾਨ ਨੇ ਔਰ ਜਨਮ ਦੇ ਆਖਰੀ ਦਰਜੇ ਵਿੱਚ ਹੋਣਾ। ਅਗਰ ਤੁਹਾਡਾ ਕੋਈ ਤਲਕ ਵਾਲਾ ਵੀ ਹੈ ਨਾ, ਤੁਸੀਂ ਉਹਦੇ ਨਾਲ ਆਪਣਾ ਭਾਈਜਾਨ ਤਲਕ ਜਿਹੜਾ ਨਾ ਉਹ ਵੇਖ ਤੱਕ ਕੇ ਰੱਖੋ ਕਿਉਂਕਿ ਉਹਨਾਂ ਜਨਮ ਚ ਜਾਣੇ ਜਾਣਾ, ਤੁਹਾਨੂੰ ਵੀ ਨਾਲ ਉਹਨਾਂ ਲੈ ਕੇ ਜਾਣਾ। ਵੀ ਸਭ ਤੋਂ ਪਹਿਲਾਂ ਤੇ ਆਈਜੀ ਪੰਜਾਬ ਨੂੰ ਅਸਤੀਫਾ ਦੇਣਾ ਚਾਹੀਦਾ। ਸੀਐਮ ਨੂੰ ਤਾਂ ਛੱਡੋ ਨਾ, ਉਹਦੀ ਤੇ ਫਾਰਮ 45 47 ਦੀਆਂ ਗੱਲਾਂ ਬਾਅਦ ਚੋਂ ਸੁਣਨੀਆਂ। ਆਈਜੀ ਪੰਜਾਬ ਨੂੰ ਦੇਣਾ ਚਾਹੀਦਾ ਸੀ। ਸੀਪੀਓ ਨੂੰ ਗੈਰਤਮੰਦੀ, ਗੈਰਤ ਤੋਂ ਨਾ ਚਾਹੇ ਕੋ ਨਾ, ਫਿਰ ਵੀ ਗੈਰਤਮੰਦੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ ਔਰ ਉਹਨੂੰ ਖੁਦ ਇਸਤੀਫਾ ਦੇਣਾ ਚਾਹੀਦਾ ਹੈ। ਐਸਐਚਓ ਦੇਖੀਏ ਉਹ ਕਿਹੜੇ ਖੇਤ ਦੀ ਮੂਲੀ ਹੈ ਵੀ ਅਗਰ ਐਸਐਚਓ ਹੀ ਹਰ ਚੀਜ਼ ਦਾ ਜ਼ਿੰਮੇਦਾਰ ਹੈ ਤੇ ਦੁਆਨ ਅਸੀਂ ਤਨਖਾਹਾਂ ਟੈਕਸ ਆਪਣੇ ਟੈਕਸ ਦੀਆਂ ਤਨਖਾਹਾਂ ਕਿਉਂ ਦਿੰਦੇ ਆ? ਛੱਡ ਦਿਓ ਫਿਰ ਇਹ ਮੁਲਕ, ਛੱਡ ਦਿਓ ਇਹ ਨੌਕਰੀਆਂ। ਛੱਡਣਾ ਉਹਨਾਂ ਕੋ ਨਹੀਂ, ਉਹਨਾਂ ਸਾਨੂੰ ਖਾਣਾ ਤੇ ਅਸੀਂ ਉਹਨਾਂ ਨੂੰ ਖਾਣ ਦੀ ਇਜਾਜ਼ਤ ਦਿੱਤੀ ਹੈ ਤੇ ਦਿੰਦੇ ਰਵਾਂਗੇ। ਕਈ ਜਨਮ ਕਤਲ ਕੇਸ ਹੋਏ ਨੇ, ਹੁੰਦੇ ਪਏ ਨੇ ਤੇ ਹੁੰਦੇ ਰਹਿਣਗੇ। ਕਈ ਆਸਫ ਅਸ਼ਫਾਕ ਜਿਹੜੇ ਨੂੰ ਕਤਲ ਹੋਏ ਨੇ, ਹੁੰਦੇ ਪਏ ਤੇ ਹੁੰਦੇ ਰਹਿਣਗੇ। ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਆਖਣਾ। ਕਿਹੜਾ ਸਾਡਾ ਭਰਾ ਮਰਿਆ, ਕਿਹੜਾ ਸਾਡਾ ਪੁੱਤਰ ਮਰਿਆ, ਉਹਦੀ ਮਾਂ ਦੀ ਹਾਲਤ ਵੇਖੋ ਜਾ ਕੇ। ਈਦ ਤੋਂ ਬਾਅਦ ਉਹਦੇ 22 ਸਾਲੇ ਜਵਾਨ ਪੁੱਤਰ, ਕਮਾਊ ਪੁੱਤਰ ਦਾ ਵਿਆਹ, ਉਹਦੀ ਮਾਂ ਦੀ ਕੀ ਹਾਲਤ ਹੋਣੀ ਹੈ? ਉਹ ਬੱਚੇ ਦਾ ਕਸੂਰ ਨਹੀਂ ਜਿਹੜਾ ਪਤੰਗ ਉਡਾ ਰਿਹਾ, ਇਸ ਕੌਮ ਦਾ ਕਸੂਰ ਹੈ। ਤੁਸੀਂ ਸਾਰੀ ਕੌਮ ਕਾਤਲ ਹੋ। ਕੌਮ ਦੇ ਇੱਕ ਇੱਕ ਫਰਦ ਨੇ ਕਤਲ ਕੀਤਾ। ਅਜੇ ਵੀ ਕਈਆਂ ਬੰਦਿਆਂ ਦੇ ਅੰਦਰ ਕੀੜਾ ਹੈ, ਖਾਰਿਸ਼ ਹੈ, ਪਤੰਗ ਉਡਾਣੀ। ਯਾਰ ਅਜੇ ਵੀ ਤੁਹਾਨੂੰ ਗੈਰਤ ਨਹੀਂ ਆਈ? ਕਿਹੜਾ ਨਸ਼ਾ ਹੈ, ਕਿਹੜੀ ਚੀਜ਼ ਹੈ ਤੁਹਾਡੇ ਅੰਦਰ ਜਿਹੜੀ ਅਜੇ ਤੁਹਾਨੂੰ ਕਤਲ ਕਰਨ ਤੋਂ ਬਾਅਦ ਨਹੀਂ ਰੱਖ ਰਹੀ? ਆਜ਼ਾਦੀ ਦੇ ਨਾਂ ਤੇ ਐਲੀਟ ਕਲਾਸ ਆਪਣੇ ਸ਼ੋਅ ਕਰਾਉਣ ਦੇ ਨਾਂ ਤੇ ਅਗਰ ਤੁਸੀਂ ਇਹ ਜਹਿਲੀਅਤ ਅਪਣਾ ਰਹੇ ਹੋ, ਬਗੈਰਤੀ ਕਰ ਰਹੇ ਹੋ, ਤੁਸੀਂ ਬਗੈਰਤ ਹੋ, ਤੁਹਾਡੀ ਨਸਲ ਬਗੈਰਤ ਹੈ, ਤੁਹਾਡੀ ਪਰਵਰਿਸ਼ ਬਗੈਰਤ ਹੈ। ਇਸ ਤੋਂ ਸਖਤ ਅਲਫਾਜ਼ ਹੋਰ ਕਿਵੇਂ ਇਸਤੇਮਾਲ ਬੰਦਾ ਕਰੇ? ਮੇਰੀ ਫਰੈਂਡ ਲਿਸਟ ਵਿੱਚ ਮੈਂ ਹੁਣ ਆਖਣਾ ਚਾਹੁੰਦਾ ਕਿ ਮੇਰੀ ਫਰੈਂਡ ਲਿਸਟ ਵਿੱਚ ਕਿਸੇ ਬੰਦੇ ਵੀ ਇਹ ਪਤੰਗਬਾਜ਼ੀ ਵਾਲਾ ਕੰਮ ਕੀਤਾ ਜਾਂ ਕਰ ਰਿਹਾ ਹੋਇਆ, ਭਜਨ ਬੁਲਾ ਕੇ ਔਰ ਉਸ ਤੇ ਲਾਨਤ ਹੈ, ਬੇਸ਼ੁਮਾਰ ਲਾਨਤ ਹੈ, ਜਿਤਨੀ ਉਹਦੇ ਤੇ ਹੋ ਸਕਦੀ ਉਤਨੀ ਲਾਨਤ ਹੈ। ਉਹ ਮੇਰਾ ਵੱਡਾ ਭਾਈ ਜਿਹੜਾ ਨਾ ਉਹ ਸਬ ਇੰਸਪੈਕਟਰ ਹੈ ਤੇ ਉਹ ਮੈਨੂੰ ਆਖਦਾ ਕਿ 3 ਬੰਦਿਆਂ ਦੀ ਸਿਫਾਰਿਸ਼ ਮੇਰੇ ਕੋਲ ਕਦੀ ਵੀ ਲੈ ਕੇ ਨਹੀਂ ਆਉਣੀ। ਡਕੈਟ ਦੀ, ਪਤੰਗ ਫਰੋਸ਼ ਦੀ ਤੇ ਮਨਸ਼ਿਆਤ ਫਰੋਸ਼ ਦੀ। ਇਹ 3 ਬੰਦੇ ਇਸ ਮਾਸ਼ਰੇ ਦੇ ਕਾਤਲ ਨੇ। ਇਹਨਾਂ ਕਾਤਲਾਂ ਦਾ ਕਦੀ ਵੀ ਸਾਥ ਨਾ ਦਿਓ, ਬਲਕਿ ਇਹਨਾਂ ਦਾ ਬਾਈਕਾਟ ਕਰੋ ਸੋਸ਼ਲੀ ਔਰ ਉਹਨਾਂ ਦਾ ਇਸ ਫੈਮਿਲੀ ਦੇ ਤੌਰ ਤੇ ਵੀ ਭਾਵੇਂ ਬਾਈਕਾਟ ਕਰੋ। ਹੁਣ ਗੱਲ ਕਰੀਏ ਗੁਜ਼ਾਰਿਸ਼ਾਤ ਦੀ। ਗੁਜ਼ਾਰਿਸ਼ਾਤ ਵਿੱਚ ਤੁਸੀਂ ਸਭ ਤੋਂ ਪਹਿਲਾਂ ਉਹਦੇ ਭਾਈ ਦੀਆਂ ਗੁਜ਼ਾਰਿਸ਼ਾਂ ਵੇਖ ਲਓ ਨਾ ਵੀ ਉਹ ਕੀ ਗੁਜ਼ਾਰਿਸ਼ ਕਰਨਾ ਚਾਹ ਰਿਹਾ। मैं हाथ जोड़ के कहता हूँ मरियम नवाज साहिबा से, पतंग उड़ाने वाले को पकड़ने की बजाय पतंग बनाने वाले को पकड़ना चाहिए, मैन्युफैक्चर को पकड़ना चाहिए। अगर वो आएगी नहीं मार्केट में तो हमारे बच्चे या कोई दूसरों के बच्चे कैसे खरीदेंगे? मैं सिर्फ रिक्वेस्ट ही कर सकता हूँ ताकि किसी और माँ की गोद ना उजड़े, उसकी नस्ल। ਜਿਸ ਤਰ੍ਹਾਂ ਤੇ ਭਾਈ ਗੁਜ਼ਾਰਿਸ਼ ਕੀਤੀ ਹੈ ਕਿ ਪਤੰਗ ਉਡਾਉਣ ਵਾਲੇ ਨਹੀਂ, ਪਤੰਗ ਫਰੋਸ਼ ਨੂੰ ਫੜੋ, ਪਤੰਗ ਬਣਾਉਣ ਵਾਲੇ ਨੂੰ ਫੜੋ, ਇਸ ਮਾਫੀਆ ਨੂੰ ਫੜੋ। ਅਗਰ ਉਹ ਬਣਾਏਗੇ ਨਹੀਂ, ਮਾਰਕੀਟ ਚ ਲੱਭੇਗੀ ਨਹੀਂ, ਪਤੰਗ ਤੇ ਉਡਾਏਗਾ ਚੱਕੂ। ਹਕੂਮਤ ਤੋਂ ਗੁਜ਼ਾਰਿਸ਼ ਹੈ ਕਿ ਕਮ ਅਜ਼ ਕਮ 8ਵੀਂ ਕਲਾਸ ਤੱਕ
इब्तदाई तिबी इमदाद जिहड़ी ਉਹ ਹਰ ਸਕੂਲ ਵਿੱਚ ਲਾਜ਼ਮੀ ਕਰਾਰ ਦਿੱਤੀ ਜਾਏ ਤਾਂ ਕਿ ਹਰ ਸ਼ਹਿਰੀ ਨੂੰ ਪਤਾ ਹੋਵੇ ਕਿ ਮੌਕੇ ਤੇ ਕਿਵੇਂ ਤਿਬੀ ਇਮਦਾਦ ਦੇਣੀ ਹੈ 1122 ਬਹੁਤ ਹੀ ਕਮਾਲ ਦਾ ਇਨੀਸ਼ੀਏਟਿਵ ਸੀ ਉਹਦੇ ਕਮ ਅਜ਼ ਕਮ ਆਉਣ ਤੱਕ ਉਸ ਦੀ ਜਾਨ ਬਚੀ ਰਵੇ ਉਸ ਦਾ ਸਾਹ ਚੱਲਦੇ ਰਹਿਣ ਹਾਰਟ ਅਟੈਕ ਉਹਨੂੰ ਆ ਗਿਆ ਜਾਂ ਉਹਦਾ ਗਰਦਨ ਕੱਟੀ ਗਈ ਹੈ ਇਸ ਮੌਕੇ ਤੇ ਕਿਹੜੀ ਇਬਤਦਾਈ ਤਿਬੀ ਇਮਦਾਦ ਦੇਣੀ ਕਿ ਉਹਦੀ ਸਾਹ ਚੱਲਦੀ ਰਵੇ ਬਹਾਲ ਹੁੰਦੀ ਰਵੇ ਇਸ ਤੋਂ ਪਹਿਲਾਂ ਕਿ 1122 ਵਾਲੇ ਪਹੁੰਚਣ ਦੂਸਰਾ ਕਿ ਸਜ਼ਾ ਜਿਹੜੀ ਉਹ 6 ਮਹੀਨੇ ਘੱਟ ਹੈ कम अज कम इस दी कतल दे बराबर सजा तो होनी चाहिए तीसरा पुलिस ने भाइयों तो गुजारिश है कि भाईजान इंदा जेड़ा भी खारशी कीड़े वाला लब्बे ना ऑन द स्पॉट दित्तर मारो कम अज कम पांचा ते लाओ ही लाओ ना लाल पीली करके गलो ताकि 10 दिन ਉਹਦੇ ਕੋਲ बैठ ना जावे तो उस बगैरत ਨੂੰ एहसास होवे कि कितना वड्डा जुल्म वो इस माशरे ते कर रहा है कितना वड्डा कातिल है और वालिदैन तो गुजारिश है अपने बच्चों ते अपनी परवरिश ते ध्यान दिता करो इन्हां बच्चों ते ध्यान दियो ना अपने ते जुल्म करो ना अपने बच्चों दा कैरियर खराब करो उन्हां दे FIR हो जाएगी उन्हां किधरे नौकरी नहीं लभेगी बाहर नहीं ट्रैवल कर सकणगे उस तो बाद जेड़ा ना तुसी आप भी परेशान होवोगे अपनी टेंशन भी जेड़ी ओ वधाओगे अपने हाथ भी खून ना रंगोगे अपने बच्चों दे हाथ भी खून ना रंगोगे यार मित्र सज्जन बेली प्यारे हो कमेंट्स विच अपनी राय जरूर दियो हंसते रहो रब रख